ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫੀ ਨੇ ਇੱਕ ਵੱਡਾ ਤੇ ਇੱਕ ਅਹਿਮ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਗੈਰ ਰਹਿائشੀ ਡਰਾਈਵਰ ਨੇ ਉਹਨਾਂ ਦੇ ਲਈ ਹੁਣ ਵਪਾਰਕ ਲਾਇਸੈਂਸ ਯਾਨੀ ਕਿ ਸੀਡੀਐਲ ਲੈਣਾ ਕਾਫੀ ਮੁਸ਼ਕਲ ਹੋਊਗਾ। ਇਹ ਕਦਮ ਕਹਿੰਦੇ ਉਦੋਂ ਚੁੱਕਿਆ ਗਿਆ ਜਦੋਂ ਫੈਡਰਲ ਆਡਿਟ ਨੇ ਖੁਲਾਸਾ ਕੀਤਾ ਕਿ ਕਈ ਸੂਬੇ ਕਈ ਸਟੇਟਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ੀ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਲਾਇਸੈਂਸ ਜਾਰੀ ਕਰ ਰਹੇ ਨੇ। ਕਈ ਘਾਤਕ ਹਾਦਸੇ ਹੋਏ ਨੇ ਗੈਰ ਰਹਿائشੀ ਜਿਹੜੇ ਸੀਡੀਐਲ ਡਰਾਈਵਰਾਂ ਦੇ ਨਾਲ। ਕੈਲੀਫੋਰਨੀਆ ਦੇ ਵਿੱਚ ਕਹਿੰਦੇ 25 ਤੋਂ ਵੱਧ % ਫੀਸਦੀ ਜਿਹੜੇ ਲਾਇਸੈਂਸ ਨੇ ਉਹ ਗਲਤ ਜਾਰੀ ਹੋਏ ਨੇ ਤੇ ਕੁਝ ਡਰਾਈਵਰਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਲਾਇਸੈਂਸ ਜਿਹੜੇ ਨੇ ਉਹ ਦਿੱਤੇ ਗਏ ਨੇ। ਕਹਿੰਦੇ ਵੀ ਸੀਡੀਐਲ ਸਿਰਫ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੇ ਕੋਲੇ ਰੋਜ਼ਗਾਰ ਵੀਜ਼ਾ ਹੋਊਗਾ। ਸੇਫ ਸਿਸਟਮ ਦੇ ਰਾਹੀਂ ਇਮੀਗ੍ਰੇਸ਼ਨ ਸਟੇਟਸ ਚੈੱਕ ਲਾਜ਼ਮੀ ਹੋਊਗਾ। ਕੈਲੀਫੋਰਨੀਆ ਨੂੰ ਤੁਰੰਤ ਜਿਹੜੇ ਗੈਰ ਰਹਿائشੀ ਸੀਡੀਐਲ ਜਾਰੀ ਕਰਨ ਅਤੇ ਗਲਤ ਲਾਇਸੈਂਸ ਰੋਕਣ ਦੇ ਲਈ ਕਿਹਾ ਗਿਆ। ਕੁਝ ਲੋਕਾਂ ਦਾ ਇਹ ਵੀ ਕਹਿਣਾ ਇਸ ਮਾਮਲੇ ਦੇ ਵਿੱਚ ਕਿ ਜਿਹੜੇ ਲੋਕਾਂ ਦਾ ਵਰਕ ਪਰਮਿਟ ਹੈਗਾ 2027 ਤੱਕ, ਮਿਸਾਲ ਦੇ ਤੌਰ ਤੇ ਕਹਿ ਰਿਹਾ, ਪਰ ਉਹਨਾਂ ਕੋਲੇ ਸੀਡੀਐਲ ਹੈਗਾ 2031 ਤੱਕ, ਤਾਂ ਉਹਦੀ ਜਿਹੜੀ ਮੁਨਿਆਦ ਆ ਉਹਦੀ ਜਿਹੜੀ ਵੈਲਿਡਿਟੀ ਆ ਉਹ 2027 ਤੱਕ ਲਾਜ਼ਮੀ ਹੋਊਗੀ। ਇਹਦੇ ਚ ਹੋਰ ਵੀ ਕਈ ਮੱਦਾਂ ਨੇ, ਤੁਹਾਨੂੰ ਜ਼ਰੂਰਤ ਹੈ ਇਹਨੂੰ ਬੜੀ ਡਿਟੇਲ ਦੇ ਨਾਲ ਪੜ੍ਹਨ ਦੀ। 30 ਦਿਨਾਂ ਦੇ ਵਿੱਚ ਕਹਿੰਦੇ ਜੇ ਕੈਲੀਫੋਰਨੀਆ ਸੁਧਾਰ ਨਹੀਂ ਕਰਦਾ ਤਾਂ ਜਿਹੜੇ ਫੈਡਰਲ ਸਰਕਾਰ ਹੈ 160 ਮਿਲੀਅਨ ਦੇ ਜਿਹੜੇ ਹਾਈਵੇ ਫੰਡ ਆ ਉਹ ਇਹਨਾਂ ਦੇ ਰੋਕ ਲਏ ਜਾਣਗੇ। ਸੋ ਇਹ ਮੁੱਢਲੇ ਤੌਰ ਤੇ ਜਾਣਕਾਰੀਆਂ, ਇਹਨੂੰ ਬੇਸ਼ੱਕ ਤੁਸੀਂ ਰਿਪੀਟਲੀ ਸੁਣ ਸਕਦੇ ਹੋ। ਆਪਣੀ ਕੰਪਨੀ ਦੇ ਨਾਲ ਇਸ ਬਾਬਤ ਰਾਏ ਅਪਰੋਚ ਜ਼ਰੂਰ ਕਰ ਲਓ ਤੇ ਉਹਨਾਂ ਨੂੰ ਵੀ ਕਹੋ ਕਿ ਕਿਸੇ ਵਕੀਲ ਦੇ ਨਾਲ ਇਸ ਬਾਬਤ ਰਾਬਤਾ ਜ਼ਰੂਰ ਕਾਇਮ ਕਰ ਲਿਆ ਜਾਵੇ।